ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਲਈ ਇਕੱਠੇ ਹੋਣ ਦਾ ਸੱਦਾ। ਸਿੱਖ ਆਫੀਸਰਸ ਐਸੋਸੀਏਸ਼ਨ ਨਾਲ ਖੜੇ ਹੋਏ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ। ਮਾਚੀਵਾੜਾ ਵਿੱਚ ਸਿੱਖ ਕਿਸਾਨ ਨਾਲ ਕੁੱਟਮਾਰ ਮਾਮਲੇ ਤੇ ਜਥੇਦਾਰ ਗੜਗੱਜ ਦਾ ਸਖਤ ਨੋਟਿਸ। ਫਿਰੋਜ਼ਪੁਰ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹਲਕਾ ਜ਼ੀਰਾ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ ਅਹਿਮ ਮਸਲਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸਰਦਾਰ ਮਾਨ ਨੇ ਪੰਥਕ ਅਤੇ ਰਾਜਨੀਤਿਕ ਮੁੱਦਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਸਿੱਖ ਕੌਮ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਸਮੇਂ ਦੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਅਤੇ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਸੱਚੀ ਨੀਤੀ ਅਤੇ ਇਮਾਨਦਾਰ ਲੀਡਰਸ਼ਿਪ ਦੀ ਲੋੜ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਥਕ ਏਕਤਾ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਮੌਕੇ ਉਹਨਾਂ ਨੇ ਪਾਰਟੀ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਨਾਲ ਵੀ ਵਿਸਥਾਰ ਵਿੱਚ ਗੱਲਬਾਤ ਕੀਤੀ। सर, जो अज जीरा पहुंचे हो, की कहना चाहोगे मीटिंग बारे? मैं अपनी स्पीच सारा बोल कर कोई बात सवाल पूछना है तो पूछ सकते हो। सर, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਇਹ ਕੀ ਜਿਹੜੀਆਂ ਹਮ ਖਿਆਲੀ ਪਾਰਟੀਆਂ ਨੇ ਉਹਨਾਂ ਨਾਲ ਰਲ ਕੇ ਚੋਣ ਲੜੇਗਾ ਕਿ ਆਪਣੇ ਤੌਰ ਤੇ ਬਿਲਕੁਲ ਅਸੀਂ ਨਾਲ ਰਲ ਕੇ ਚੋਣ ਲੜਾਂਗੇ। ਰਲ ਕੇ ਚੋਣ ਲੜ ਰਹੇ ਹੋ? ਇਹਦੇ ਵਿੱਚ ਜਿਹੜੀਆਂ ਮਿਊਨਿਸਪਲ ਚੋਣਾਂ ਆ ਰਹੀਆਂ, ਇਹਦੇ ਵਿੱਚ ਵੀ ਤੁਹਾਡੀ ਪਾਰਟੀ ਸ਼ਾਮਲ ਹੋਵੇਗੀ? ਇਹਦੇ ਵਿੱਚ ਵੀ ਅਸੀਂ ਸ਼ਾਮਲ ਹੋਵਾਂਗੇ। ਤੁਹਾਡੇ ਆਉਣ ਵਾਲੇ ਏਜੰਡੇ ਕੀ ਰਹਿਣਗੇ 2027 ਚ? ਜਿਹੜਾ ਕੀ ਏਜੰਡਾ ਲੈ ਕੇ ਚੱਲੋਗੇ? ਦੇਖੋ, ਤੁਹਾਨੂੰ ਪਤਾ ਸਾਡੀ ਪਾਰਟੀ ਦੀ ਮੰਗ ਹਮੇਸ਼ਾ ਖਾਲਿਸਤਾਨ ਰਹੀ ਹੈ, ਪਰ ਜਦੋਂ ਕਾਮਨ ਏਜੰਡਾ ਬਣੂਗਾ ਸਾਰੀਆਂ ਪਾਰਟੀਆਂ ਦੇ, ਉਹਦੇ ਮੁਤਾਬਕ ਅਸੀਂ ਮੈਨੀਫੈਸਟੋ ਬਣਾਵਾਂਗੇ। ਜਦੋਂ ਅਸੀਂ ਇਕੱਠੇ ਹੋ ਕੇ ਸਾਰਿਆਂ ਦੀ ਸਲਾਹ ਲੈ ਕੇ ਉਹ ਅਸੀਂ ਮੈਨੀਫੈਸਟੋ ਦੇ ਵਿੱਚ ਪਾ ਦਾਂਗੇ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਕਿੱਦਾਂ ਦੀ ਹਾਲਾਤ ਹੈ ਕਾਨੂੰਨ ਵਿਵਸਥਾ ਦੇ? ਕਿੱਦਾਂ ਦੇ ਹਾਲਾਤ ਹੈ ਪੰਜਾਬ ਦੇ ਵਿੱਚ? ਕੀ ਕਹਿਣਾ ਚਾਹੋਗੇ? चिट्टा बहुत बिक रहा है, लौटियां हो रही है और करप्शन हो रही है। लोगों ने अपना दिमाग लगा के वोटा नहीं पाइया, झाड़ू पाती है। ਜਿਹੜੀ ਵੀ ਸੜਕ ਤੇ ਜਾਓ ਉੱਥੇ ਢੇਰ ਲੱਗੇ ਪਏ ਆ ਗੰਦਗੀ ਤੇ ਜੇ ਝਾੜੂ ਪਾਰਟੀ ਰਾਜ ਕਰ ਰਹੀ ਹੈ, ਫਿਰ ਉਹ ਗੰਦਗੀ ਦੇ ਜਿਹੜੇ ਵੱਡੇ ਟਿੱਬੇ ਬਣਦੇ ਆ ਉਹ ਤਾਂ ਸਾਫ਼ ਕਰਾ ਦੇਣੇ ਹੈ ਕੇਜਰੀਵਾਲ ਸਾਹਿਬ। ਸਰ, ਚਿੱਟੇ ਦੀ ਗੱਲ ਕੀਤੀ ਜਾ ਰਹੀ ਕਿ ਚਿੱਟੇ ਦਾ ਬਦਲ ਕਿਵੇਂ ਹੋ ਸਕਦਾ ਹੈ? ਇਸ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ? ਇਹਦੇ ਨਾਲ ਜੇ ਆਪਾਂ ਇਹ ਦੀ ਖੇਤੀ ਸ਼ੁਰੂ ਕਰ ਦਈਏ ਕਾਨੂੰਨ ਦੇ ਵਿੱਚ ਰਹਿ ਕੇ, ਜੋ ਕਰਕੇ ਕਾਨੂੰਨ ਕਹਿੰਦਾ ਆਰਟੀਕਲ 14 ਸੰਵਿਧਾਨ ਦੇ ਕਿ ਸਾਰੇ ਕਾਨੂੰਨ ਦੇ ਅੱਗੇ ਬਰਾਬਰ ਨੇ। ਜੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਖੇਤੀ ਹੋ ਸਕਦੀ ਹੈ, ਸਾਡੇ ਸੂਬੇ ਦੇ ਵਿੱਚ ਵੀ ਹੋ ਸਕਦੀ ਹੈ, ਤਾਂ ਫਿਰ ਇਹ ਪਾਕਿਸਤਾਨ ਦਾ ਤੇ ਅਫਗਾਨਿਸਤਾਨ ਦਾ ਬਾਰਡਰ ਟੱਪ ਕੇ ਸਾਡੇ ਪੰਜਾਬ ਦੇ ਵਿੱਚ ਵੀ ਆਉਂਦੀ ਹੈ। ਜੇ ਅਸੀਂ ਇੱਥੇ ਆਪਣਾ ਕੰਮ ਸਾਂਭ ਲਈਏ ਤਾਂ ਮੇਰਾ ਮਤਲਬ ਹੈ ਫਿਰ ਇਹ ਜਿਹੜਾ ਜੁਰਮ ਹੈ ਵੀ ਕੰਮ ਹੋ ਜਾਊਗਾ, ਲਾਅ ਐਂਡ ਆਰਡਰ ਵੀ ਸਾਰਾ ਠੀਕ ਹੋ ਜਾਊਗਾ ਤੇ ਲੋਕੀ ਆਪਣੇ ਕੰਮ ਤੇ ਲੱਗਣਗੇ। ਕੈਨੇਡਾ ਵਾਲੇ ਮੁਲਕਾਂ ਦੇ ਵਿੱਚ ਮੈਰਿਜਵਾਨਾ ਤੇ ਜਿਹੜੀ ਭੰਗ ਹੈ ਉਹਦੀਆਂ ਗੋਲੀਆਂ ਵੀ ਮਿਲ ਜਾਂਦੀ ਹੈ। ਮੇਰਾ ਮਤਲਬ ਹੈ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਣ, ਇਹ ਲੋਕੀ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨ ਤੋਂ ਹਟ ਜਾਣ। ਮਾਨ ਸਾਹਿਬ, ਪਿਛਲੇ ਦਿਨ ਹੀ ਪੰਜਾਬ ਸਰਕਾਰ ਨੇ ਬੇਅਦਬੀਆਂ ਦੇ ਖਿਲਾਫ ਇੱਕ ਜਿਹੜਾ ਕਾਨੂੰਨ ਬਣਾਇਆ, ਤੇ ਪਰ ਕੱਲ ਜਿਹੜਾ ਜਥੇਦਾਰ ਜੀ ਨੇ ਜਿਹੜੇ ਖਾਲਸਾ ਸਾਹਿਬ ਦੇ ਉਹਨਾਂ ਨੇ ਉਹਨੂੰ ਰੱਦ ਕਰਤਾ ਹੈ। ਸਾਡੇ ਨਾਲ ਜਥੇਦਾਰ ਸਾਹਿਬ ਨੇ ਮੀਟਿੰਗ ਨਹੀਂ ਕੀਤੀ, ਸੋ ਜੇ ਮੀਟਿੰਗ ਕਰਨਗੇ ਸਾਨੂੰ ਪਤਾ ਲੱਗੂਗਾ ਕਿਉਂ ਰੱਦ ਕੀਤਾ, ਫਿਰ ਅਸੀਂ ਜਵਾਬ ਦੇ ਸਕਦੇ ਹਾਂ। ਜਿਹੜਾ ਕਾਨੂੰਨ ਬਣਿਆ ਉਹਨੂੰ ਕਿਵੇਂ ਸਮਝਦੇ ਹੋ? ਚੰਗਾ ਹੈ ਜਾਂ ਸਹੀ ਹੈ ਕਿ ਗਲਤ ਹੈ? ਮੇਰਾ ਤਾਂ ਖਿਆਲ ਹੈ ਹਾਲ ਦੀ ਘੜੀ ਤਾਂ ਠੀਕ ਹੈ, ਜੇ ਜਥੇਦਾਰ ਸਾਹਿਬ ਸਾਨੂੰ ਜਤਾ ਦੇਣਗੇ ਕਿ ਇਹ ਗਲਤ ਹੈ, ਫਿਰ ਅਸੀਂ ਅਗਲਾ ਕਮੈਂਟ ਲਵਾਂਗੇ। ਇਹ ਲੱਗਦਾ ਨਹੀਂ ਗਾ ਵੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਇਹ ਕਹਿ ਕੇ ਕਰਵਾ ਰਿਹਾ ਹੈ ਜਥੇਦਾਰ ਜੀ ਤੋਂ? ਇਹ ਤਾਂ ਮੈਨੂੰ ਇੰਨਾ ਇਲਮ ਨਹੀਂ, ਤੁਹਾਨੂੰ ਜ਼ਿਆਦਾ ਜੀ ਕੋਲੇ ਨੂੰ ਇਲਮ ਹੈ ਵਿਸ਼ਵਾਸ ਜੋ ਕਰਕੇ ਤੁਹਾਡਾ ਰਿਸ਼ਤਾ ਬਾਦਲੀਆਂ ਨਾਲ ਸਾਹਿਬ ਜੀ ਸੇ ਦਾ ਬਹੁਤ ਤਕੜਾ ਹੈ ਤੇ
ਚਲੋ ਠੀਕ ਹੋ ਗਿਆ ਥੈਂਕ ਯੂ ਜੀ ਲੱਗਦਾ ਨਹੀਂ ਜੀ ਆਪਣਾ ਜਿੰਨੀਆਂ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਨੇ ਇਹਨਾਂ ਨੂੰ ਇਕਜੁੱਟ ਹੋ ਕੇ ਖੇਤਰੀ ਪਾਰਟੀ ਖੇਤਰ ਵਿੱਚ ਰਾਜ ਕਰਨਾ ਚਾਹੀਦਾ। मैं तो कहता हाँ हाँ जी ਹੋ ਕਿਵੇਂ ਸਕਦਾ ਇਹ? ये ਤੁਸੀਂ ਪੰਡਤ ਜੀ ਵੀ ਸਾਡੇ ਨਾਲ ਰਲ ਜਾਓਗੇ ਤਾਂ ਜਿੱਥੇ ਪੰਡਤ ਤਾਂ ਪਹਿਲਾਂ ਹੀ ਰਲੇ ਹੋਏ ਨੇ। ਬਸ ਫਿਰ ਅਮਰੀਕਾ ਵਿੱਚ ਸਿੱਖ ਭਾਈਚਾਰੇ ਪ੍ਰਤੀ ਇੱਕ ਵਾਰ ਫਿਰ ਸਤਿਕਾਰ ਪ੍ਰਗਟ ਕਰਦਿਆਂ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਆਫੀਸਰਜ਼ ਐਸੋਸੀਏਸ਼ਨ ਦੇ ਨਾਲ ਖੜੇ ਹੋਏ। ਉਹਨਾਂ ਕਿਹਾ ਕਿ ਮੈਂ ਉਹਨਾਂ ਸਿੱਖ ਅਫਸਰਾਂ ਅੱਗੇ ਨਿਮਰ ਹਾਂ ਜੋ ਇਹਨਾਂ ਕਦਰਾਂ ਕੀਮਤਾਂ ਨੂੰ ਰੋਜ਼ਾਨਾ ਅੱਗੇ ਲੈ ਕੇ ਜਾ ਰਹੇ ਹਨ। ਨਿਰਭਉ ਨਿਰਵੈਰ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਨਫ਼ਰਤ ਦੇ ਸਾਰਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ। ਦੱਸ ਦਈਏ ਕਿ ਕਿੰਗ ਚਾਰਲਸ ਦੀ ਹਾਲ ਹੀ ਵਿੱਚ ਅਮਰੀਕਾ ਫੇਰੀ ਦੌਰਾਨ ਮਮਦਾਨੀ ਨੇ ਯੂਕੇ ਤੋਂ ਅਨਮੋਲ ਕੋਹਿਨੂਰ ਹੀਰਾ ਵਾਪਸ ਕਰਨ ਦੀ ਮੰਗ ਕੀਤੀ ਸੀ। ਮੁਗਲਾਂ, ਫਾਰਸੀਆਂ ਅਤੇ ਅਫਗਾਨਾਂ ਦੇ ਹੱਥਾਂ ਵਿੱਚੋਂ ਲੰਘਦਾ ਹੋਇਆ ਇਹ ਹੀਰਾ 1849 ਵਿੱਚ ਮਹਾਰਾਜਾ ਦਲੀਪ ਸਿੰਘ ਵੱਲੋਂ ਹਸਤਾਖਰ ਕੀਤੇ ਗਏ ਇੱਕ ਸਮਝੌਤੇ ਤੋਂ ਬਾਅਦ ਬ੍ਰਿਟਿਸ਼ ਨੂੰ ਸੌਂਪ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਇੱਕ ਪੋਸਟ ਵਿੱਚ ਮਮਦਾਨੀ ਨੇ ਲਿਖਿਆ ਸੀ ਕਿ ਕੱਲ ਮੈਂ ਆਪਣੇ ਸਿੱਖ ਭਾਈਚਾਰੇ ਨਾਲ ਇਕਜੁੱਟ ਹੋ ਕੇ ਇਹ ਕਹਿਣ ਲਈ ਸ਼ਾਮਿਲ ਹੋਇਆ ਸੀ ਕਿ ਅਸੀਂ ਇਹਨਾਂ ਨਿਊਯਾਰਕ ਵਾਸੀਆਂ ਵਿਰੁੱਧ ਹਿੰਸਾ ਜਾਂ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੈਂ ਸਿੱਖਿਅਤ ਕਰਨ, ਸੁਰੱਖਿਆ ਕਰਨ ਅਤੇ ਨਿਰੰਤਰ ਇਸ ਭਾਈਚਾਰੇ ਦਾ ਹਿੱਸਾ ਬਣਨ ਲਈ ਆਪਣੇ ਆਪ ਨੂੰ ਵਚਨਬੱਧ ਕਰਾਂਗਾ। ਸਾਡੇ ਸਿੱਖ ਭਰਾ ਤੇ ਭੈਣਾਂ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ। ਇਸ ਤੋਂ ਇਲਾਵਾ 25 ਅਪ੍ਰੈਲ ਨੂੰ ਉਹਨਾਂ ਨੇ ਆਪਣੇ ਸਮਰਥਕਾਂ ਨਾਲ ਮੈਨਹਟਨ ਵਿੱਚ ਸਿੱਖ ਵਿਰਾਸਤ ਅਤੇ ਸੱਭਿਆਚਾਰ ਨਾਲ ਜਸ਼ਨ ਮਨਾਉਂਦੇ ਹੋਏ ਮਾਰਚ ਵੀ ਕੱਢਿਆ। Thank you, everyone. Sat Sri Akal. It is such a pleasure to be here with you. This is the third time that I've had the privilege of coming to the Sikh Day Parade. The first time, however, being here as the first Indian American mayor in our city's history. And I really appreciate the incredible organizing of the Sikh community, which has had this parade for decades. And it has been a parade that celebrates so much of what the Sikh community represents in this city, which is a community with a dedication to service and a community that is woven into the fabric and the history of our very own city. Proud to be here, not just as myself, the mayor, not just here with our TLC commissioner, but also here alongside our city council member, Shahana Hanif, who blazed the trail herself in running for office and being elected to the city council. And the two of us have worked together for many years in the fight to ensure that relief is a reality for taxi drivers. And so many of those drivers are members of the Sikh community who have built lives in this city and now deserve to have a city hall that looks at them as part of this same city that they have helped to build. So it's such a pleasure to be here. And with that, I'm going to pass it over to our TLC commissioner, who will share a few words as well. ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਬੀਤੀ ਰਾਤ ਮਾਛੀਵਾੜਾ ਸਾਹਿਬ ਨਗਰ ਵਿੱਚ ਇੱਕ ਕੀਰਤੀ ਸਿੱਖ ਕਿਸਾਨ ਸਾਬਕਾ ਫੌਜੀ ਕੁਲਦੀਪ ਸਿੰਘ ਨਾਲ ਅਤੇ ਉਸ ਦੇ ਪੁੱਤਰ ਸੁਮਨਪ੍ਰੀਤ ਸਿੰਘ ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦਾ ਗੰਭੀਰ ਨੋਟਿਸ ਲਿਆ ਹੈ। ਸਿੱਖ ਕਿਸਾਨ ਦੇ ਸਿਰ ਤੇ ਗੰਭੀਰ ਸੱਟ ਲੱਗੀ ਹੈ, ਜਦਕਿ ਉਸ ਨੂੰ ਸੱਜੇ ਕੰਨ ਨਾਲ ਸੁਣਨ ਅਤੇ ਸੱਜੀ ਅੱਖ ਨਾਲ ਵੇਖਣ ਵਿੱਚ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਖੰਨਾ ਪੁਲਿਸ ਪ੍ਰਸ਼ਾਸਨ ਨੂੰ ਨਗਰ ਕੌਂਸਲ ਦੇ ਦੋਸ਼ੀ ਕਰਮਚਾਰੀਆਂ ਦੀ ਪਛਾਣ ਉਪਰੰਤ ਇਹਨਾਂ ਵਿਰੁੱਧ ਪਰਚਾ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ ਹੈ। ਜਥੇਦਾਰ ਗੜਗੱਜ ਨੇ ਸਖਤੀ ਨਾਲ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਦੋਸ਼ੀ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪੀੜਿਤ ਸਿੱਖ ਨੌਜਵਾਨ ਪਰਿਵਾਰ ਨਾਲ ਮੁਲਾਕਾਤ ਕਰਕੇ ਅਗਲੀ ਕਾਰਵਾਈ ਲਈ ਖੁਦ ਉਹਨਾਂ ਦਾ ਸਾਥ ਦੇਣ ਪਹੁੰਚਣਗੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਅੱਜ ਇੱਕ ਸੇਵਾ ਮੁਕਤ ਫੌਜੀ ਨਾਲ ਸਥਾਨਕ ਨਗਰ ਪ੍ਰਸ਼ਾਸਨ ਇਸ ਤਰ੍ਹਾਂ ਧੱਕਾ ਕਰ ਰਿਹਾ ਹੈ ਤਾਂ ਇਸ ਤੋਂ ਆਮ ਪੰਜਾਬੀ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਨੇ ਖੰਨਾ ਦੇ ਐਸਐਸਪੀ ਅਤੇ ਮਾਛੀਵਾੜਾ ਸਾਹਿਬ ਦੇ ਨਗਰ ਕੌਂਸਲ ਪ੍ਰਧਾਨ ਨਾਲ ਖੁਦ ਗੱਲ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਲਈ ਆਖਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸਿੱਖ ਨੌਜਵਾਨ ਭਾਰਤੀ ਫੌਜ ਵਿੱਚੋਂ ਸੇਵਾ ਮੁਕਤ ਫੌਜੀ ਹੈ, ਜੋ ਹੁਣ ਕਿਸਾਨੀ ਦੀ ਕਿਰਤ ਕਰਕੇ ਆਪਣੇ ਖੇਤਾਂ ਵਿੱਚ ਸਬਜ਼ੀਆਂ ਬੀਜ ਕੇ ਬਾਜ਼ਾਰ ਵਿੱਚ ਟਰੈਕਟਰ ਨਾਲ ਸਿਕੰਜਾ ਲਗਾ ਕੇ ਖੁਦ ਵੇਚਦਾ ਹੈ। ਨਗਰ ਕੌਂਸਲ ਕਰਮਚਾਰੀਆਂ ਨੇ ਸਿੱਖ ਨੌਜਵਾਨ ਨੂੰ ਕੇਵਲ ਇਸ ਕਰਕੇ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਉਸਨੇ ਕੁੱਟਮਾਰ ਦੀ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਦੀ ਟਰਾਲੀ ਹਟਾਉਣ ਆਏ ਨਗਰ ਕੌਂਸਲ ਮੁਲਾਜ਼ਮਾਂ ਨੂੰ ਕੇਵਲ ਇਹ ਸਵਾਲ ਕੀਤਾ ਸੀ ਕਿ ਜਿੱਥੇ ਇੰਨੀਆਂ ਹੋਰ ਰੇਹੜੀਆਂ ਲੱਗੀਆਂ ਹੋਈਆਂ ਹਨ ਉੱਥੇ ਉਸ ਦੇ ਟਰੈਕਟਰ ਲੱਗਣ ਨਾਲ ਕੀ ਫਰਕ ਪੈਂਦਾ ਹੈ। ਗੁੱਸੇ ਵਿੱਚ ਆਏ ਨਗਰ ਕੌਂਸਲ ਮੁਲਾਜ਼ਮ ਪਹਿਲਾਂ ਉਸ ਦਾ ਕੰਡਾ ਚੁੱਕ ਕੇ ਲੈ ਗਏ ਅਤੇ ਕੁਝ ਸਮੇਂ ਬਾਅਦ ਉਸ ਨੂੰ ਕੁੱਟਣ ਲਈ ਆ ਗਏ।
ਇਨ੍ਹਾਂ ਕਰਮਚਾਰੀਆਂ ਨੇ ਗੁੰਡਿਆਂ ਵਾਂਗ ਕੀਰਤੀ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਕੀਰਤੀ ਸਿੱਖ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਦਕਿ ਸ਼ਹਿਰਾਂ ਅਤੇ ਨਗਰਾਂ ਅੰਦਰ ਸ਼ਰੇਆਮ ਪੈਸੇ ਲੈ ਕੇ ਸੂਬੇ ਤੋਂ ਬਾਹਰੀ ਲੋਕਾਂ ਦੀਆਂ ਰੇੜੀਆਂ ਫੜੀਆਂ ਲੁਆਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਸਿੱਖ ਨੌਜਵਾਨ ਆਪਣੀ ਮਿਹਨਤ ਸਦਕਾ ਕੋਈ ਸੱਚੀ ਸੁੱਚੀ ਕਿਰਤ ਕਰਦੇ ਹਨ ਤਾਂ ਸਰਕਾਰੀ ਸ਼ਹਿਰ ਵਾਲੇ ਗੁੰਡਾ ਅਨਸਰ ਉਹਨਾਂ ਨੂੰ ਸੂਬੇ ਅੰਦਰ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਨੱਥ ਪਾਈ ਜਾਵੇ। ਮੈਂ ਲੰਘਿਆ ਜਾ ਰਿਹਾ ਸੀਗਾ, ਮੈਂ ਦੇਖ ਰਿਹਾ ਸੀ ਕਿ ਵੀ ਉੱਥੇ ਰਸ਼ ਹੋਇਆ ਲੜਾਈ ਲੱਗ ਰਹੀ ਸੀਗੀ ਤੇ ਮੈਂ ਜਦੋਂ ਸਕੂਟੀ ਖੜਾ ਕੇ ਆਪਣੇ ਉਹਨੂੰ ਦੇਖਿਆ ਤਾਂ ਨਗਰ ਕੌਂਸਲ ਮੁਲਾਜ਼ਮ ਜਿਹੜੇ ਨੇ ਗੱਡੀ ਜਿਹੜੀ ਚਲਾਉਂਦੇ ਉਹਨੇ ਗੱਡੀ ਦੇ ਵਿੱਚ ਕੂੜਾ ਵਗੈਰਾ ਚੱਕਦੇ ਨੇ। ਤਕਰੀਬਨ ਇਹ ਜਿਵੇਂ ਦੱਸ ਰਹੇ ਨੇ ਕਿ 7:30 ਦੀ ਘਟਨਾ ਹੈਗੀ ਆ ਤੇ ਉੱਥੇ ਮਤਲਬ ਉਹਨਾਂ ਨੇ ਇਹਨੂੰ ਬਾਈ ਨੂੰ ਜਿਹੜਾ ਹੈਗਾ ਇੱਥੇ ਸਬਜ਼ੀ ਵੇਚਦਾ ਜਿਹੜਾ ਸਰਦਾਰ, ਮੈਂ ਜਾਣਦਾ ਨਹੀਂ ਕੌਣ ਆ ਬਾਈ ਇਹ, ਉਹਨੂੰ ਮਤਲਬ ਕਿ ਕੁੱਟ ਮਾਰ ਰਹੇ ਸੀਗੇ 3-4 ਜਣੇ। ਉਹ ਤੋਂ ਬਾਅਦ ਚਲੋ 3-4 ਜਣੇ ਤੋਂ ਕਿਸੇ ਬਾਈ ਨੇ ਛਡਾਇਆ, ਆ ਬਾਈ ਜਿਹੜੇ ਖੜੇ ਹੈਗੇ ਨੇ ਇਹਨਾਂ ਨੇ ਛਡਵਾਇਆ ਇਸ ਵੀਰ ਨੂੰ। ਚਲੋ ਕਿਵੇਂ ਨਾ ਕਿਵੇਂ ਕਰਕੇ ਨਿਪਟ ਕੇ ਉਹ ਦੁਬਾਰਾ ਤੋਂ ਵਿਚਾਰੇ ਨੇ ਆਪਣਾ ਜੂੜਾ ਵਗੈਰਾ ਫੇਰ ਤੋਂ ਦੁਬਾਰਾ ਬੰਨਿਆ ਤੇ 2-3 ਕੋਨੇ ਮੋਨੇ ਦੇ ਮੁੰਡੇ ਹੋਰ ਆਏ, ਉਹਨਾਂ ਦੇ ਕੋਈ ਭਾਈ ਹੋ ਸਕਦੇ ਆ, ਚਾਚੇ ਭਤੀਜੇ ਕੁਝ ਵੀ ਹੋ ਸਕਦੇ ਨੇ। ਉਹਨਾਂ ਨੇ ਆ ਕੇ ਮਤਲਬ ਕਿ ਆਲੂਆਂ ਮਲ ਕੇ ਛਿੱਲਤਾ ਕਰਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ। ਅਸੀਂ ਮਤਲਬ ਕਿ ਇਹਦੀ ਪੁਰਜੋਰ ਮਤਲਬ ਕਿ ਨਿੰਦਾ ਕਰਦੇ ਹਾਂ। ਇੱਕ ਹੋਰ ਸਾਡੀ ਬੇਨਤੀ ਆ ਪੱਤਰਕਾਰ ਭਾਈਚਾਰੇ ਨੂੰ ਵੀ, ਇੱਥੇ ਨਾ ਆਹ ਹਸਪੀਟਲ 'ਚ ਅਸੀਂ ਪਹਿਲਾਂ ਵੀ ਸਾਡਾ ਅੱਜ ਭਰਾ ਦਾ ਬਿੱਲੇ ਦਾ ਸੰਸਕਾਰ ਕਰਕੇ ਆਏ ਆ। ਅਸੀਂ ਸਾਡੀ ਪ੍ਰਸ਼ਾਸਨ ਨੇ ਵੀ ਬਹੁਤ ਵਧੀਆ ਮਦਦ ਕੀਤੀ। ਅਸੀਂ ਜਿੱਦਾਂ ਉਹਨਾਂ ਨੇ ਕਿਹਾ ਸੀ ਉਦਾਂ ਹੀ ਚੱਲੇ ਆ ਸ਼ਾਂਤਮਈ ਢੰਗ ਨਾਲ। ਇਹ ਪੱਤਰਕਾਰ ਭਾਈਚਾਰੇ ਨੂੰ ਪਤਾ, ਇੱਕ ਦਾ ਸੰਸਕਾਰ ਕੀਤਾ, ਆ ਦੂਜੀ ਘਟਨਾ ਹੋ ਗਈ। ਜੇ ਇਹਨਾਂ ਦੀ ਅੱਜ ਸਰਦਾਰ ਬੰਦੇ ਦੀ ਪੱਗ ਲਾ ਗਏ, ਕੱਲ ਨੂੰ ਇਹ ਕੋਈ ਕਾਂਡ ਕਰਦਾ, ਇਹ ਆਪਣੇ ਹੱਕ ਸੱਚ ਦੀ ਕਮਾਈ ਨਾਲ ਇੱਥੇ ਕੰਮ ਕਰਦੇ ਆ ਵਿਚਾਰੇ, ਰੋਡ ਤੋਂ ਹਟਵੇਂ। ਨੰਬਰ 2 ਤੇ ਬਾਈ ਉਰੇ ਹਸਪੀਟਲ ਆਉਂਦੇ ਆ, ਉਰੇ ਹਮੇਸ਼ਾ ਕੀ ਮਿਲਦਾ ਕਹਿਣ ਨੂੰ, ਤੁਹਾਨੂੰ ਵੀ ਪਤਾ ਡਾਕਟਰ ਨਹੀਂ ਹੈਗੇ। ਜੇ ਡਾਕਟਰ ਨਹੀਂ ਬਾਈ ਇਹਨੂੰ ਜਿੰਦਾ ਲਾਓ, ਅੱਜ ਦੇਖ ਲਓ ਤੁਸੀਂ ਜਿੰਦਾ ਲਾਓ ਯਾਰ, ਕਾਹਦੇ ਲਈ ਰੱਖਿਆ? ਸੋਮਵਾਰ ਹੁੰਦੇ ਨਾ ਤੁਸੀਂ ਆਪ ਦੇਖ ਲਓ ਵੀ ਨਹੀਂ ਤਾਂ ਨਾਈਟ ਸ਼ਿਫਟ ਦੇ ਵਿੱਚ ਸਟਾਫ ਹੁੰਦਾ ਵਾ, ਐਮਰਜੈਂਸੀ ਹੁੰਦਾ ਵਾ। ਹੁਣ ਅਸੀਂ ਐਮਰਜੈਂਸੀ 'ਚ ਖੜੇ ਆ, ਘੱਟੋ ਘੱਟ ਸਾਨੂੰ ਅੱਧੇ ਘੰਟੇ ਤੋਂ ਕਰੀਬ ਹੋ ਗਿਆ। ਉਹ ਬਾਈ ਨੂੰ ਦੇਖ ਲਓ, ਗੱਡੀ ਦੇਖ ਸਕਦੇ ਹੋ, ਉਹ ਸਵਿਫਟ ਦੇ ਵਿੱਚ ਉਹ ਬਾਈ ਨੂੰ ਲੈ ਕੇ ਜਾ ਰਹੇ ਨੇ ਯਾਰ। ਐਦਾਂ ਮਾੜੇ ਹਾਲਾਤ ਯਾਰ ਮਾਛਵਾੜਾ ਸਾਹਿਬ ਦੇ ਵਿੱਚ। ਅੱਜ ਕਹਿੰਦੇ ਸਾਡਾ ਮਾਛਵਾੜਾ ਸਾਹਿਬ ਸ਼ਹਿਰ ਬਹੁਤ ਸੋਹਣਾ ਵਾ, ਕਿੱਥੇ ਸਾਨੂੰ ਲੱਗਦਾ ਤਾਂ ਨਹੀਂ ਕਿਤੇ ਸੋਹਣਾ ਵਾ। ਇੱਥੇ ਬਾਈ ਨੂੰ ਅੱਧਾ ਘੰਟਾ ਹੋ ਗਿਆ ਯਾਰ, ਅੱਧੇ ਘੰਟੇ ਤੋਂ ਕਰੀਬ ਹੋ ਗਿਆ। ਜੇ ਬਾਈ ਦੇ ਕੋਈ ਸਿਰ 'ਚ ਸੱਟ ਵੱਜ ਗਈ, ਸਾਡੇ ਖੁਦ ਹੁੰਦੇ ਆ ਦੇਖਿਆ ਯਾਰ, ਕਰੇਡ ਮਾਰੇ ਗਏ ਆ ਸਿਰ ਦੇ ਵਿੱਚ ਬੰਦੇ ਦੇ। ਕੱਲੂ ਯਾਰ ਉਹਦੇ ਨਾਲ ਧੱਕਾ ਹੋਇਆ, ਕੱਲ ਅਸੀਂ ਵੀ ਖੜਦੇ ਯਾਰ, ਸਾਡੇ ਨਾਲ ਵੀ ਧੱਕਾ ਹੋਊਗਾ, ਸਾਡੀਆਂ ਵੀ ਪੱਗਾਂ ਲਾਈਆਂ ਜਾਣਗੀਆਂ ਯਾਰ। ਜਦੋਂ ਆਏ ਨਾ ਤੁਹਾਡਾ ਪੱਤਰਕਾਰ ਭਾਈਚਾਰੇ ਚੋਂ ਅਮਰਤ ਭਾਜੀ ਉੱਥੇ ਖੜੇ, ਉਹ ਡਰੇ ਪਏ ਤੇ ਡਰੇ ਪੂਰੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਰਨਾ। ਉਹ ਕਹਿੰਦੇ ਦੇਖੋ ਬੰਦੇ ਤੇ ਹਮਲਾ ਹੋ ਗਿਆ। ਅਸੀਂ ਵੀਡੀਓ ਵੀ ਐਡ ਕਰ ਦਾਂਗੇ, ਵੀਡੀਓ ਵਿੱਚ ਵੀ ਐਡ ਕਰ ਦਾਂਗੇ ਜਿਹੜੇ ਉਹਦੇ ਗ੍ਰੇਡ ਕਿਹੜੇ ਸਾਡੀ ਕਿਹੜੀ ਉਹ ਬਾਈ ਉਹ ਆਪਣੀ ਮਿਹਨਤ ਲੈ ਕੇ ਆਇਆ ਯਾਰ, ਮਿਹਨਤ ਲੈ ਕੇ ਆਇਆ ਆਪਣੀ, ਉਹ ਆਪਣੀ ਸਬਜ਼ੀ ਖੇਤੋਂ ਕੱਢ ਕੇ ਆਪਣੀ ਦਿੰਦਾ। ਉਹ ਕੋਈ ਉਹਦੀ ਮਤਲਬ ਵਧੀਆ ਸਬਜ਼ੀ ਆ। ਦੇਖੋ ਯਾਰ ਉਹ ਖੜਦਾ ਵੀ ਕਿੰਨੇ ਵਜੇ ਤੋਂ ਆ, 3 ਵਜੇ ਤੋਂ ਖੜਦਾ ਅੱਗੇ, 3 ਵਜੇ ਤੋਂ 8 ਵਜੇ ਤੱਕ ਖੜਦਾ ਵਾ। ਕੀ ਗੱਲ ਯਾਰ, ਉਹ ਬਾਈ ਆਪਣੀ ਹੱਕ ਸੱਚ ਦੀ ਕਮਾਈ ਨਹੀਂ ਕਰਕੇ ਖਾ ਸਕਦਾ, ਠੀਕ ਨਹੀਂ? ਹੁਣ ਉਹ ਕੀ ਕਰ ਲਾ ਜਵੇ, ਚਿੱਟਾ ਵੇਚਣ ਲਾ ਜਵੇ ਯਾਰ ਬੰਦਾ। ਉਹ ਦੱਸੋ ਯਾਰ ਕੀ ਕੀਤਾ ਜਾਵੇ? ਇੱਥੇ ਆਏ ਤਾਂ ਇੱਥੇ ਕੋਈ ਸਹੂਲਤ ਨਹੀਂ ਹੈਗੀ ਯਾਰ, ਕੋਈ ਬੰਦਾ ਮਰਦਾ ਮਰ ਜਾਵੇ ਯਾਰ, ਇੱਥੇ ਕਿਹਨੂੰ ਕਹੀਏ ਯਾਰ? ਆ ਕੇ ਅਸੀਂ ਆਪ ਟੀਕੇ ਲਾ ਦੀ ਇੱਥੇ ਬੰਦੇ ਦੇ ਯਾਰ। ਤੁਸੀਂ ਦੇਖੋ, ਤੁਸੀਂ ਦੇਖ ਸਕਦੇ ਹੋ ਯਾਰ। ਅਸੀਂ ਮੈਂ ਪਹਿਲੀ ਵਾਰ ਆਪਣੇ ਸੋਸ਼ਲ ਮੀਡੀਆ ਤੋਂ, ਅਸੀਂ ਹੋਰ ਵੀ ਵੀਡੀਓ ਪਾਉਂਦੇ ਰਹਿੰਦੇ ਆ, ਪਰ ਆਹ ਜਿਹੜੀ ਵੀਡੀਓ ਆ ਪਹਿਲੀ ਵਾਰ ਸੋਸ਼ਲ ਮੀਡੀਆ ਤੋਂ ਪਾਵਾਂਗੇ ਯਾਰ, ਕਿਉਂਕਿ ਅਸੀਂ ਆਪਣੀ ਹੱਕ ਸੱਚ ਲਈ ਖੜਾਂਗੇ। ਬਾਈ ਦੇ ਨਾਲ ਖੜੇ ਆ, ਕੱਲੂ ਜੇ ਅੱਜ ਉਹਦੀ ਪੱਗ ਲਈ ਆ ਤਾਂ ਕੱਲੂ ਸਾਡੀ ਵੀ ਲੈ ਸਕਦੀ ਆ, ਪਰ ਅਸੀਂ ਲਹਾਵਾਂਗੇ ਨਹੀਂ। ਉਹ ਬੰਦੇ ਨਾਲ ਯਾਰ, ਉਹਦਾ ਮੁੰਡਾ ਵਾ ਛੋਟਾ ਭੋਰਾ, ਪਰ ਮੇਰੇ ਜਿੱਡਾ ਮੁੰਡਾ ਉਹਨੂੰ ਮੁੰਡੇ ਨੂੰ ਉਹਦੇ ਸਾਹਮਣੇ ਆਪਣੇ ਪਿਓ ਨੂੰ ਕੁੱਟਦਾ ਦੇਖ ਸਕਦਾ? ਤੁਸੀਂ ਦੇਖ ਸਕਦੇ ਹੋ? ਨਹੀਂ ਦੇਖ ਸਕਦੇ। ਕੱਲ ਨੂੰ ਮੇਰਾ ਡੈਡੀ ਵੀ ਉੱਥੇ ਖੜਦਾ, ਮੇਰੇ ਪਿਓ ਨੂੰ ਹੱਥ ਪਾਇਆ ਜਾਊਗਾ ਤਾਂ ਕੀ ਕਰਾਂਗੇ ਅਸੀਂ ਕੀ ਕਰਾਂਗੇ? ਅਸੀਂ ਉਹਦੀ ਛਡਾਵਾਂਗੇ ਜਾਂ ਅਸੀਂ ਆਪਣੇ ਪਿਓ ਨੂੰ ਦੇਖਾਂਗੇ? ਅਸੀਂ ਕੀ ਕੀਤਾ ਜਾਊਗਾ ਯਾਰ? ਇੱਥੇ ਕੋਈ ਪ੍ਰਸ਼ਾਸਨ ਨਹੀਂ ਹੈਗਾ ਯਾਰ, ਕੋਈ ਇੱਥੇ ਐਮਰਜੈਂਸੀ ਦੇ ਵਿੱਚ ਕੋਈ ਮੈਡਮ ਨਹੀਂ ਆਈ, ਕੋਈ ਡਾਕਟਰ ਨਹੀਂ ਆਇਆ। ਕਿੱਦਾਂ ਦਾ ਐਮਰਜੈਂਸੀ ਹੈ ਯਾਰ ਇਹ? ਕਿਸਾਨ ਵੀਰ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ, ਬੇਸ਼ਰਮੀ ਦੀ ਹੱਦ ਉਹਨਾਂ ਨੇ ਪਾਰ ਕੀਤੀ ਆ। ਉਹਦੀ ਦਸਤਾਰ ਲਾਈ ਗਈ ਆ, ਠੀਕ ਆ? ਉਹ ਆਪਣੀ ਕਿਰਤ ਕਮਾਈ ਕਰ ਰਿਹਾ, ਉਹ ਕੋਈ ਨਸ਼ਾ ਥੋੜੀ ਵੇਚ ਰਿਹਾ, ਉਹ ਤਮਾਕੂ ਥੋੜੀ ਵੇਚ ਰਿਹਾ, ਆਂਡੇ ਜਾਂ ਮੀਟ ਥੋੜੀ ਵੇਚ ਰਿਹਾ। ਆਂਡੇ ਮੀਟ ਵੇਚਣ ਵਾਲੇ ਤਾਂ ਉੱਥੇ ਸ਼ਰੇਆਮ ਖੜੇ ਨੇ, ਤਮਾਕੂ ਵੇਚਣ ਵਾਲੇ ਸ਼ਰੇਆਮ ਖੜੇ ਨੇ। ਆਪਣੇ ਗੁਰੂ ਮਹਾਰਾਜ ਦੇ ਨਾਂ ਤੇ ਮਾਰਕੀਟ ਬਣੀ ਹੋਈ ਆ, ਠੀਕ ਆ? ਉੱਥੇ ਤਮਾਕੂ ਵੇਚਿਆ ਜਾਂਦਾ। ਇਹ ਤਾਂ ਵਿਚਾਰਾ ਆਪਣੀ ਸਾਈਡ ਤੇ ਖੜ ਕੇ ਆਪਣੇ ਖੇਤਾਂ ਦੇ ਵਿੱਚੋਂ ਸਬਜ਼ੀ ਲਿਆ ਕੇ ਵੇਚ ਰਿਹਾ ਆ। ਆਹ ਦੇਖ ਲਓ ਤੁਸੀਂ, ਮੰਡੀ ਤੋਂ ਤੇ ਬਾਜ਼ਾਰ ਤੋਂ ਪ੍ਰਵਾਸੀਆਂ ਤੋਂ ਘੱਟ ਮੁੱਲ ਤੇ ਵੇਚ ਰਿਹਾ ਉਹ ਵੀ,
ਘੱਟ ਮੁੱਲ ਤੇ ਵੇਚ ਰਿਹਾ ਪ੍ਰਵਾਸੀਆਂ ਤੋਂ, ਕਿਰਤ ਕਮਾਈ ਕਰ ਰਿਹਾ। ਇਹਦੇ ਨਾਲ ਜੋ ਵੀ ਹੋਇਆ ਧੱਕਾ ਹੋਇਆ, ਮੇਰੀ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਆ, ਉਹ ਵੀ ਖੜੇ ਨੇ ਉੱਥੇ ਹੀ। ਇਹ ਆਪਣੀ ਸਬਜ਼ੀ ਅੱਗੇ ਤੋਂ ਵੀ ਵੇਚੂਗਾ, ਹੋਰ ਵੀ ਕਿਸਾਨ ਉੱਥੇ ਵੇਚਣਗੇ। ਆਂਡੇ ਵੇਚਣ ਵਾਲੇ ਹਟਾ ਦਾਂਗੇ, ਤਮਾਕੂ ਵੇਚਣ ਵਾਲੇ ਹਟਾ ਦਾਂਗੇ, ਪਰ ਕਿਸਾਨ ਆਪਣੀ ਸਬਜ਼ੀ ਵੇਚਣਗੇ ਸ਼ਰੇਆਮ। ਜਗਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪਾਸ ਹੋਣ ਤੋਂ ਬਾਅਦ ਪੈਦਾ ਹੋਏ ਹਾਲਾਤ ਅਤੇ ਗ੍ਰੰਥੀ ਸਿੰਘਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਅੱਜ ਵੱਖ-ਵੱਖ ਇਲਾਕਿਆਂ ਤੋਂ ਗ੍ਰੰਥੀ ਸਿੰਘਾਂ ਦਾ ਇੱਕ ਵਫਦ ਸਿੰਘ ਸਾਹਿਬ ਬਾਬਾ ਟੇਕ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਮਿਲਣ ਪਹੁੰਚਿਆ। ਇਸ ਦੌਰਾਨ ਗ੍ਰੰਥੀ ਸਿੰਘਾਂ ਵੱਲੋਂ ਜਥੇਦਾਰ ਸਾਹਿਬ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸਮੁੱਚੇ ਗ੍ਰੰਥੀ ਸਿੰਘਾਂ ਪ੍ਰਚਾਰਕਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਐਕਟ ਸਿੱਖਾਂ ਦੇ ਧਾਰਮਿਕ ਮਾਮਲਿਆਂ ਅੰਦਰ ਸਿੱਧਾ ਦਖਲ ਹੈ ਅਤੇ ਇਸ ਨਾਲ ਬੇਅਦਬੀ ਦੇ ਮਾਮਲਿਆਂ ਅੰਦਰ ਦੋਸ਼ੀਆਂ ਨੂੰ ਸਜ਼ਾਵਾਂ ਉੱਤੇ ਕੇਂਦਰਿਤ ਹੋਣ ਅਤੇ ਸਿੱਖਾਂ ਨੂੰ ਇਨਸਾਫ ਦੇਣ ਦੀ ਥਾਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਗਤ, ਗ੍ਰੰਥੀ ਸਿੰਘਾਂ ਉੱਤੇ ਵਧੇਰੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ। ਅਜਿਹੀ ਕਾਰਵਾਈ ਨਾਲ ਜਿੱਥੇ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਵੱਡੀਆਂ ਰੁਕਾਵਟਾਂ ਹੋਣਗੀਆਂ, ਉੱਥੇ ਸਿੱਖ ਸੰਗਤ ਵੀ ਗੁਰੂ ਸਾਹਿਬ ਨਾਲੋਂ ਟੁੱਟੇਗੀ। ਉਨ੍ਹਾਂ ਕਿਹਾ ਕਿ ਕਸਟੋਡੀਅਨ ਮੱਤ ਤਹਿਤ ਜਿਸ ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਹੈ ਜਾਂ ਸ੍ਰੀ ਅਖੰਡ ਪਾਠ ਸਾਹਿਬ ਹੋਵੇਗਾ, ਉਸ ਦੀ ਜ਼ਿੰਮੇਵਾਰੀ ਤੈਅ ਹੋਵੇਗੀ, ਜਿਸ ਨਾਲ ਸੰਗਤ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਮੁਲਾਕਾਤ ਦੌਰਾਨ ਗ੍ਰੰਥੀ ਸਿੰਘਾਂ ਨੇ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਪੈਦਾ ਹੋਣ ਵਾਲੀਆਂ ਸੰਭਾਵੀ ਮੁਸ਼ਕਲਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਵਫਦ ਨੇ ਕਿਹਾ ਕਿ ਨਵੇਂ ਐਕਟ ਦੇ ਪਾਸ ਹੋਣ ਨਾਲ ਸੰਗਤ ਵਿੱਚ ਡਰ ਪਾਇਆ ਜਾ ਰਿਹਾ ਹੈ। ਇਸੇ ਡਰ ਕਾਰਨ ਲੋਕ ਆਪਣੇ ਘਰਾਂ ਵਿੱਚੋਂ ਪਵਿੱਤਰ ਪੋਥੀਆਂ ਅਤੇ ਗੁਟਕਾ ਸਾਹਿਬ ਲਗਾਤਾਰ ਗੁਰਦੁਆਰਾ ਸਾਹਿਬਾਨ ਵਿਖੇ ਜਮ੍ਹਾਂ ਕਰਵਾ ਰਹੇ ਹਨ। ਵਫਦ ਨੇ ਖਦਸ਼ਾ ਪ੍ਰਗਟਾਇਆ ਕਿ ਕਿਸੇ ਵੀ ਮੰਦਭਾਗੀ ਘਟਨਾ ਜਾਂ ਅਣਗਹਿਲੀ ਦੀ ਸੂਰਤ ਵਿੱਚ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲਾਂ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਹਨਾਂ ਨੂੰ ਦੋਸ਼ੀ ਵਜੋਂ ਪੇਸ਼ ਕੀਤਾ ਜਾਵੇਗਾ। ਗ੍ਰੰਥੀ ਸਿੰਘਾਂ ਅਨੁਸਾਰ ਇਹ ਕਾਨੂੰਨ ਉਹਨਾਂ ਦੀਆਂ ਰੋਜ਼ਾਨਾ ਦੀਆਂ ਸੇਵਾਵਾਂ ਵਿੱਚ ਮਾਨਸਿਕ ਦਬਾਅ ਪੈਦਾ ਕਰੇਗਾ, ਜਿਸ ਨਾਲ ਸਤਿਕਾਰ ਸਹਿਤ ਸੇਵਾ ਨਿਭਾਉਣੀ ਔਖੀ ਹੋ ਸਕਦੀ ਹੈ। ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਗ੍ਰੰਥੀ ਸਿੰਘਾਂ ਦੀਆਂ ਦਲੀਲਾਂ ਨੂੰ ਬੜੇ ਧਿਆਨ ਨਾਲ ਸੁਣਿਆ। ਉਹਨਾਂ ਵਫਦ ਨੂੰ ਭਰੋਸਾ ਦਿਵਾਇਆ ਕਿ ਸਿੱਖ ਸੰਸਥਾਵਾਂ ਅਤੇ ਤਖਤ ਸਾਹਿਬਾਨ ਹਮੇਸ਼ਾ ਸੇਵਾਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਤਤਪਰ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣਾ ਸਭ ਦਾ ਫਰਜ਼ ਹੈ, ਪਰ ਇਸ ਦੀ ਆੜ ਵਿੱਚ ਕਿਸੇ ਵੀ ਗ੍ਰੰਥੀ ਸਿੰਘ ਦਾ ਸ਼ੋਸ਼ਣ ਜਾਂ ਨਾਜਾਇਜ਼ ਤੰਗ ਪਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਜਿਹੜਾ ਕਾਨੂੰਨ ਸੰਗਤ ਨੂੰ ਗੁਰੂ ਤੋਂ ਦੂਰ ਕਰਦਾ ਹੈ, ਉਹ ਕਦੇ ਵੀ ਪ੍ਰਵਾਨ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਇਸ ਮਸਲੇ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਤਲਬ ਕੀਤਾ ਗਿਆ ਹੈ। ਇਹ ਜਿਹੜਾ ਕਾਨੂੰਨ ਬਣ ਗਿਆ, ਗੁਰੂ ਗ੍ਰੰਥ ਸਾਹਿਬ ਦੇ ਆਪਾਂ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰ। ਗੁਰੂ ਨੇ ਆਪਣੀ ਰੱਖਿਆ ਕਰਨੀ ਹੈ। ਆਪਾਂ ਸਾਰੇ ਕਿਹੜਾ ਕਹਿ ਰਹੇ ਹਾਂ ਵੀ ਕਾਨੂੰਨ ਕਿਹੜਾ ਗੁਰੂ ਤੇ ਆ ਕੇ ਵਾਰ ਕਰਦਾ, ਉਹ ਤੇ ਬਣਨਾ ਚਾਹੀਦਾ ਸੀ ਕਿ ਜਿਹੜਾ ਗੁਰੂ ਦਾ ਵਜ਼ੀਰ ਆ ਉਹਦੇ ਬਣਨਾ ਚਾਹੀਦਾ ਸੀ। ਹੁਣ ਸਾਡੇ ਕੋਲੇ ਰਾਗੀ ਸਿੰਘ ਵੀ ਆਉਂਦੇ ਆ, ਗ੍ਰੰਥੀ ਸਿੰਘ ਵੀ ਆਉਂਦੇ ਆ, ਤੇ ਕਈ ਗ੍ਰੰਥੀਆਂ ਨੇ ਤਾਂ ਗੁਰਦੁਆਰਿਆਂ ਤੋਂ ਅਸਤੀਫੇ ਦੇ ਦੇ ਵੀ ਸਾਡਾ ਅੱਜ ਤੋਂ ਅਸਤੀਫਾ ਆ ਮਨਜ਼ੂਰ ਕੀਤਾ ਜਾਵੇ। ਅਸੀਂ ਤਖਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹਦੇ ਚ ਸਜ਼ਾ ਬੜੀ ਭੈੜੀ ਆ। 20 ਲੱਖ ਰੁਪਈਆ ਇੱਕ ਗ੍ਰੰਥੀ ਸਿੰਘ ਕਿਦੋਂ ਹੋਊਗਾ ਤੇ 20 ਸਾਲ ਦੀ ਸਜ਼ਾ। ਦੂਜਾ ਵੀ ਕਿਹੜਾ ਗੁਰੂ ਗ੍ਰੰਥ ਸਾਹਿਬ ਆਪਾਂ ਕਿਸੇ ਦੇ ਘਰੇ ਅਖੰਡ ਪਾਠ ਕਰਨਾ ਜਾਂ ਸਹਿਜ ਪਾਠ ਕਰਨਾ, ਉਹਦਾ ਕਸਟੋਡੀਅਨ ਉਹ ਘਰ ਵਾਲਾ ਵੀ ਹੋਊਗਾ ਤੇ ਗ੍ਰੰਥੀ ਸਿੰਘ ਵੀ ਹੋਊ, ਤਾਂ ਕਿਹੜੀ ਲੋਕਲ ਕਮੇਟੀ ਆ ਉਹ ਵੀ ਹੋਊ। ਇਹ ਤਿੰਨ ਆ ਗਏ ਤੇ ਕਦੋਂ ਪਰਚਾ ਦਰਜ ਹੋਣਾ, ਨਾ ਤਾਂ ਕਿਸੇ ਦੀ ਗਵਾਹੀ ਹੋਣੀ ਆ, ਨਾ ਕਿਤੇ ਆਵਾਜ਼ ਬੁਲੰਦ ਹੋਣੀ ਆ, ਨਾ ਜ਼ਮਾਨਤ ਹੋਣੀ ਆ। ਜ਼ਮਾਨਤ ਵੀ ਕਿਤੇ ਨਹੀਂ। ਖਾਲਸਾ ਜੀ ਤੁਸੀਂ ਗ੍ਰੰਥੀ ਸਿੰਘ ਹੋ, ਤੁਸੀਂ ਬੱਚੇ ਪਾਲਣੇ ਆ। ਅੱਜ ਸਾਰੇ ਕਿਹੜੇ ਮਤਲਬ ਆਪਾਂ ਗਰੀਬ ਘਰਾਂ ਦੇ ਵਿੱਚੋਂ ਆ ਕੇ, ਮੈਂ ਵੀ ਤੁਹਾਡੇ ਵਿੱਚੋਂ ਹੀ ਆ, ਆਪਾਂ ਇਸ ਤੇ ਧਰਮ ਦਾ ਪ੍ਰਚਾਰ ਕਰਨ ਖਾਤਰ ਮਹਾਰਾਜ ਨੇ ਆਪਣੀ ਡਿਊਟੀਆਂ ਲਾਈਆਂ। ਆਪਾਂ ਸੇਵਾ ਕਰ ਰਹੇ ਹਾਂ, ਪ੍ਰਚਾਰ ਕਰ ਰਹੇ ਹਾਂ। ਉੱਥੇ ਅੰਮ੍ਰਿਤਸਰ ਵੀ ਉਹਦੇ ਸਾਰੀਆਂ ਮਤਲਬ ਸੰਸਥਾ ਸਭਿਆਂ 'ਚ ਕਿਹੜੇ ਚੰਗੇ ਵਕੀਲ ਸੀ, ਉਹਨਾਂ ਨੇ ਵੀ ਕਿਹੜੇ ਸੁਝਾਅ ਦਿੱਤੇ ਸੀ। ਉਹ ਇਹ ਸੁਝਾਅ ਸੀ ਵੀ ਇਹਦੇ 'ਚ ਕਿਹੜਾ ਕਸਟੋਡੀਅਨ ਸ਼ਬਦ ਪਾਇਆ ਗੁਰੂ ਗ੍ਰੰਥ ਸਾਹਿਬ ਦਾ, ਆਪਾਂ ਕਿਵੇਂ ਮੰਨ ਸਕਦੇ ਹਾਂ ਮਾਲਕ? ਗੁਰੂ ਆ ਸਾਡਾ ਮਾਲਕ। ਹਾਂ, ਕਿਹੜਾ ਕੋਈ ਦੁਸ਼ਮਣ ਆ ਆਪਣੀ ਤੇ ਆ ਕੇ ਵਾਰ ਕਰਦਾ। ਦੇਖੋ ਹਰਿਮੰਦਰ ਸਾਹਿਬ 'ਚ ਵਾਰ ਹੋਇਆ, ਉਹ ਦੋਖੀ ਜੰਗਲਾ ਟੱਪ ਕੇ ਆਇਆ, ਉਹਦਾ ਅੱਜ ਤੱਕ ਸਾਨੂੰ ਉਹ ਦੱਸੇ ਨਹੀਂ ਗਿਆ ਵੀ ਕੌਣ ਸੀਗਾ, ਕਿੱਥੋਂ ਸੀਗਾ। ਸਾਰਾ ਕੁਝ ਸਰਕਾਰਾਂ ਕੋਲੇ ਹੁੰਦਾ। ਫਿਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ
ਨੌਜਵਾਨ ਨਿਹੰਗ ਸਿੰਘਾਂ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਉੱਥੇ ਇੱਕ ਸਿਰਕਟ ਬੀੜੀ ਪੀਂਦਾ ਤਖਤ ਸਾਹਿਬ ਤੇ ਫੜ ਕੇ ਉਸ ਤੋਂ ਬਾਅਦ ਉਹਦੀ ਸੇਵਾ ਵੀ ਬਹੁਤ ਕੀਤੀ, ਕੁੱਟਮਾਰ ਵੀ ਹੋਈ ਤੇ ਪੁਲਿਸ ਵਾਲਿਆਂ ਨੂੰ ਮਤਲਬ ਲੈ ਕੇ ਫੜ ਕੇ ਅੱਜ ਤੱਕ ਉਹਦਾ ਨਹੀਂ ਦੱਸੇ ਵੀ ਕੌਣ ਕੀ ਆ, ਕਿਹੜੇ ਅਸੀਂ ਫੜਾਉਣੇ ਆ, ਉਹਨਾਂ ਦਾ ਤਾਂ ਸਾਨੂੰ ਕੋਈ ਦੱਸ ਨਹੀਂ ਸਕਦੇ। ਤੇ ਕਿਹੜਾ ਕਾਨੂੰਨ ਸਾਡੇ ਤੇ ਬਣਾਤਾ ਖਾਲਸਾ ਜੀ, ਕਿਹੜਾ ਅੱਜ ਗੁਟਕਾ ਸਾਹਿਬ 5 ਗ੍ਰੰਥੀ 22 12 ਭਗਤਾ ਬਾਣੀ ਪਹਿਲਾ ਭਾਗ ਦੂਜਾ ਭਾਗ ਕਿਹੜੇ ਪਿੰਡਾਂ 'ਚ ਸਿੰਘਾਂ ਦੇ ਘਰਾਂ ਸੀ ਜਾਂ ਪੜ੍ਹ ਰਹੇ ਸੀਗੇ, ਉਹ ਧੜਾ ਧੜ ਤੁਹਾਡੇ ਕੋਲੇ ਗੁਰਦੁਆਰਿਆਂ 'ਚ ਵੀ ਆਏ ਹੋਣੇ ਆ ਵੀ ਗੁਟਕੇ ਲਓ ਬਾਬਾ ਜੀ, ਤੁਹਾਡੇ ਕੋਲ ਵੀ ਆ ਰਹੇ ਨੇ, ਜਮਾ ਕਰਾ ਰਹੇ ਨੇ। ਹੁਣ ਤੁਸੀਂ ਆਪਾਂ ਕਿਹੜੇ ਹੋ, ਸਿੱਖੀ ਨੂੰ ਤੋੜਿਆ ਕਿ ਜੋੜਿਆ? ਸਾਡਾ ਮਕਸਦ ਇੱਕ ਆ ਵੀ ਦੇਖੋ ਕੌਮ ਤੇ ਬਹੁਤ ਸੰਕਟ ਆਏ ਆ, ਸਾਡੇ ਗੁਰੂ 10ਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਵਾਰਿਆ, ਆਗਿਆ ਭਈ ਕਾਲ ਕੀ ਤਵੈ ਚਲਾਇਓ ਪੰਥ। ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ 8 ਮਈ 2026 ਨੂੰ ਸਵੇਰੇ 10 ਵਜੇ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਕਾਰਵਾਈ ਸੁਸਾਇਟੀ ਦੇ ਪ੍ਰਬੰਧਕੀ ਮੈਂਬਰਾਂ ਦੇ ਅੰਮ੍ਰਿਤਧਾਰੀ ਨਾ ਹੋਣ ਸੰਬੰਧੀ ਮਿਲੀ ਲਿਖਤੀ ਸ਼ਿਕਾਇਤ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਪੱਤਰਿਕਾ ਨੰਬਰ 26569 ਰਾਹੀਂ ਦੀਵਾਨ ਨੂੰ ਸਾਰੇ ਮੈਂਬਰਾਂ ਦੇ ਅੰਮ੍ਰਿਤਧਾਰੀ ਜਾਂ ਗੈਰ ਅੰਮ੍ਰਿਤਧਾਰੀ ਹੋਣ ਬਾਰੇ ਸਪਸ਼ਟ ਜਾਣਕਾਰੀ ਅਤੇ ਸੂਚੀ ਜਮ੍ਹਾਂ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਸੀ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸੁਸਾਇਟੀ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਣ ਅਤੇ ਹੁਣ ਦੁਬਾਰਾ ਸ਼ਿਕਾਇਤ ਮਿਲਣ ਕਾਰਨ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਸਕੱਤਰੇਤ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੀਵਾਨ ਦੀ ਪ੍ਰਬੰਧਕੀ ਕਮੇਟੀ ਨੂੰ ਹੁਣ ਨਿੱਜੀ ਰੂਪ ਵਿੱਚ ਹਾਜ਼ਰ ਹੋ ਕੇ ਆਪਣਾ ਪੱਖ ਰੱਖਣਾ ਪਵੇਗਾ। ਸਿੱਖ ਪੰਥ ਦੀ ਇਸ ਨਾਮਵਰ ਸੰਸਥਾ ਵਿੱਚ ਮਰਿਆਦਾ ਦੀ ਉਲੰਘਣਾ ਦੇ ਦੋਸ਼ਾਂ ਨੇ ਕੌਮ ਵਿੱਚ ਚਰਚਾ ਛੇੜ ਦਿੱਤੀ ਹੈ। 8 ਮਈ ਦੀ ਇਸ ਇਕੱਤਰਤਾ ਦੌਰਾਨ ਸੰਸਥਾ ਦੇ ਭਵਿੱਖੀ ਪ੍ਰਬੰਧਾਂ ਅਤੇ ਮਰਿਆਦਾ ਦੀ ਪਾਲਣਾ ਸੰਬੰਧੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਫੌਜ ਨੇ 7 ਛੋਟੇ ਈਰਾਨੀ ਜਹਾਜ਼ਾਂ ਨੂੰ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੋਰਮੁਜ਼ ਜਲ ਡਮਰੂ ਵਿੱਚੋਂ ਲੰਘਣ ਵਾਲੇ ਵਪਾਰੀ ਜਹਾਜ਼ਾਂ ਤੇ ਹਮਲੇ ਕਰ ਰਹੇ ਹਨ, ਜਦਕਿ ਇਸ ਸੰਬੰਧੀ ਈਰਾਨ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਟਰੰਪ ਨੇ ਕਿਹਾ ਕਿ ਈਰਾਨ ਕੋਲ 2 ਬਦਲ ਹਨ ਕਿ ਜਾਂ ਤਾਂ ਇੱਕ ਨਿਰਪੱਖ ਸੌਦਾ ਕਰੋ ਜਾਂ ਫਿਰ ਇੱਕ ਹੋਰ ਹਮਲੇ ਲਈ ਤਿਆਰ ਰਹੋ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਈਰਾਨੀ ਫੌਜਾਂ ਅਮਰੀਕੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਗਲਤੀ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਧਰਤੀ ਤੋਂ ਮਿਟਾ ਦਿੱਤਾ ਜਾਵੇਗਾ। ਅਮਰੀਕਾ ਨੇ ਸੋਮਵਾਰ ਨੂੰ ਹੋਰਮੁਜ਼ ਜਲ ਡਮਰੂ ਦੇ ਨੇੜੇ ਆਪਰੇਸ਼ਨ ਪ੍ਰੋਜੈਕਟ ਫਰੀडम ਸ਼ੁਰੂ ਕੀਤਾ। ਇਸ ਕਾਰਵਾਈ ਦੇ ਤਹਿਤ ਇਹ ਲੰਘਣ ਵਾਲੇ ਵਪਾਰੀ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਇਹ ਉਦੋਂ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਹੋਇਆ ਸੀ। ਈਰਾਨ ਦਾ ਕਹਿਣਾ ਹੈ ਕਿ ਉਹ ਹੋਰਮੁਜ਼ ਜਲ ਡਮਰੂ ਨੂੰ ਕੰਟਰੋਲ ਕਰਦਾ ਹੈ ਅਤੇ ਕਿਸੇ ਵੀ ਜਹਾਜ਼ ਨੂੰ ਆਪਣੀ ਇਜਾਜ਼ਤ ਤੋਂ ਬਿਨਾਂ ਲੰਘਣ ਨਹੀਂ ਦੇਵੇਗਾ। ਪਟਿਆਲਾ ਦੇ ਪਿੰਡ ਚਹਿਲ ਵਿੱਚ ਜਨਮੀ ਅਤੇ ਹੁਣ ਸਿਡਨੀ ਆਸਟ੍ਰੇਲੀਆ ਵਿੱਚ ਜੇਲ੍ਹ ਅਫਸਰ ਵਜੋਂ ਸੇਵਾ ਨਿਭਾ ਰਹੀ 43 ਸਾਲਾ ਸੁਖਵੀਰ ਕੌਰ, ਜਿਸ ਨੂੰ ਸੁਖੀ ਬਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਨੇ ਨੇਪਾਲ ਦੀ ਮਾਊਂਟ ਅਮਨ ਡਬਲਾਮ ਚੋਟੀ ਫਤਿਹ ਕਰਕੇ ਇਤਿਹਾਸ ਰਚ ਦਿੱਤਾ ਹੈ। ਸੁਖੀ ਬਲ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਮਹਿਲਾ ਬਣ ਗਈ ਹੈ। ਇੱਕ ਅਦਾਕਾਰਾ ਵਜੋਂ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਸੁਖੀ ਨੇ ਸਿਰਫ 2-3 ਸਾਲ ਪਹਿਲਾਂ ਹੀ ਟਰੈਕਿੰਗ ਸ਼ੁਰੂ ਕੀਤੀ ਸੀ ਅਤੇ ਇਸ ਮੁਹਿੰਮ ਨੂੰ 6 ਦਿਨਾਂ ਵਿੱਚ ਪੂਰਾ ਕਰਕੇ 15 ਅਪ੍ਰੈਲ ਨੂੰ ਸਿਖਰ ਤੇ ਪਹੁੰਚੀ। ਬਠਿੰਡਾ ਵਿਖੇ ਸਨਮਾਨਿਤ ਹੋਣ ਮੌਕੇ ਉਹਨਾਂ ਨੇ ਦੱਸਿਆ ਕਿ ਇਹ ਸਫ਼ਰ ਬਹੁਤ ਚੁਣੌਤੀਪੂਰਨ ਸੀ। ਬਰਫੀਲੇ ਤੂਫਾਨ ਕਾਰਨ ਉਸ ਨੂੰ ਇੱਕ ਵਾਰ ਕੈਂਪ 3 ਤੋਂ ਵਾਪਸ ਆਉਣਾ ਪਿਆ ਅਤੇ ਉਸਨੇ ਲਗਭਗ 35 ਘੰਟੇ ਸਿਰਫ 2 ਬਿਸਕੁਟਾਂ ਦੇ ਸਹਾਰੇ ਗੁਜ਼ਾਰੇ। ਸੁਖੀਵਾਲ ਨੇ ਪਹਾੜ ਦੀ ਚੋਟੀ ਤੇ ਪਹੁੰਚ ਕੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਚਿੱਟੀ ਚੁੰਨੀ ਲਹਿਰਾਈ ਅਤੇ ਪੰਜਾਬੀ ਗੀਤਾਂ ਦਾ ਆਨੰਦ ਮਾਣਿਆ। ਉਸਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਫੋਟੋ ਪ੍ਰੇਰਨਾ ਲਈ ਨਾਲ ਲੈ ਕੇ ਗਈ ਸੀ ਅਤੇ ਉਸ ਦੇ ਸਹੁਰਾ ਪਰਿਵਾਰ ਨੇ ਇਸ ਸਫ਼ਰ ਵਿੱਚ ਉਸ ਦਾ ਪੂਰਾ ਸਾਥ ਦਿੱਤਾ। ਸੁਖੀ ਨੇ ਔਰਤਾਂ ਨੂੰ ਸੰਦੇਸ਼ ਦਿੱਤਾ ਕਿ ਵਿਆਹ ਸੁਪਨਿਆਂ ਦਾ ਅੰਤ ਨਹੀਂ ਹੈ। 11 ਦੇਸ਼ਾਂ ਦੇ ਪ੍ਰਬਤਾਰੋਹੀਆਂ ਦੀ ਟੀਮ ਦੀ ਅਗਵਾਈ ਕਰਨ ਵਾਲੀ ਸੁਖੀਬਾਲ ਨੇ ਦਾਅਵਾ ਕੀਤਾ ਕਿ ਉਹ ਚੋਟੀ ਫਤਿਹ ਕਰਨ ਵਾਲੀ 6ਵੀਂ ਭਾਰਤੀ ਅਤੇ 25ਵੀਂ ਆਸਟ੍ਰੇਲੀਆਈ ਮਹਿਲਾ ਹੈ। ਇਸ ਤੋਂ ਪਹਿਲਾਂ ਉਹ ਲਬੂਚੇ ਪੀਕ ਵੀ ਸਰ ਕਰ ਚੁੱਕੀ ਹੈ ਅਤੇ ਹੁਣ ਉਸ ਦਾ ਅਗਲਾ ਨਿਸ਼ਾਨਾ ਮਾਊਂਟ ਐਵਰੈਸਟ ਹੈ। ਬਠਿੰਡਾ ਵਿੱਚ ਪੰਜਾਬੀ ਐਡਵੈਂਚਰਸ ਕਲੱਬ ਵੱਲੋਂ ਕਰਵਾਏ ਸਮਾਗਮ ਵਿੱਚ ਓਲੰਪੀਅਨ ਸ਼ੂਟਰ ਅਵਨੀਤ ਕੌਰ ਸਿੱਧੂ ਅਤੇ ਹੋਰ ਸ਼ਖਸੀਅਤਾਂ ਨੇ ਵੀ ਉਹਨਾਂ ਦਾ ਸਨਮਾਨ ਕੀਤਾ। ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਜਦੋਂ ਹੁਣੇ ਹੀ ਮੈਂ ਆ ਵੀ ਰਹੀ ਸੀ ਨਾ, ਮੈਂ ਬਹੁਤ ਸਾਲਾਂ ਬਾਅਦ ਆਹੀ ਸੜਕ ਤੋਂ ਆਈ ਹਾਂ ਕਿਉਂਕਿ ਇਹਦੇ ਤੇ ਮੈਂ ਬੱਸ ਤੇ ਜਾਂਦੀ ਹੁੰਦੀ ਸੀਗੀ ਜਦੋਂ ਲਾਸਟ ਬੱਸ ਹੁੰਦੀ ਸੀਗੀ ਕਾਲਜ ਤੋਂ। ਤੇ ਨਾਭੇ ਨਾਲ ਮੇਰੀਆਂ ਬਹੁਤ ਜ਼ਿਆਦਾ ਯਾਦਾਂ ਜੁੜੀਆਂ ਨੇ। ਨਾਭੇ ਨਾਲ ਮੇਰਾ ਬਹੁਤ ਪਿਆਰ ਹੈ, ਮੇਰੇ ਫਾਦਰ ਸਾਹਿਬ ਦਾ ਪਿਆਰ ਹੈ ਤੇ ਮੇਰਾ ਆਪਣਾ ਇਲਾਕਾ ਹੈ। ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਇੱਥੇ ਬੈਠੀ ਇਹ ਇੰਟਰਵਿਊ ਦੇ ਰਹੀ ਹਾਂ ਤੇ ਆਪਣੇ ਲੋਕਾਂ ਦੇ ਵਿੱਚ ਦੇ ਰਹੀ ਹਾਂ ਤੇ ਬਹੁਤ ਹੀ ਮੈਨੂੰ ਵਧੀਆ ਲੱਗ ਰਿਹਾ।
ਤੇ ਔਰ ਉਸ ਤੋਂ ਜ਼ਿਆਦਾ ਵਧੀਆ ਗੱਲ ਇਹ ਹੈ ਕਿ ਜਿਹੜੀ ਕਿ ਮੈਨੂੰ ਨਹੀਂ ਪਤਾ ਸੀਗੀ ਕਿ ਮੈਂ ਇਹ ਚੀਜ਼ ਅਚੀਵ ਕਰ ਲੂੰਗੀ ਕਿ ਪੰਜਾਬ ਦੇ ਵਿੱਚ ਮੈਂ ਪਹਿਲੀ ਪੰਜਾਬਣ ਬਣ ਜੂੰਗੀ ਜਿਹੜੀ ਕਿ ਮਾਊਂਟ ਆਮਦਾਬਲਮ 6812 ਦੀ ਉਚਾਈ ਨੂੰ ਸਰ ਕਰਨ ਵਾਲੀ। ਤੇ ਮੈਂ ਸੱਚੀ ਮੈਂ ਸਾਰੇ ਮੀਡੀਆ ਦਾ, ਸਾਰੇ ਮੇਰੇ ਆਪਣੇ ਲੋਕਾਂ ਦਾ, ਸਾਰੇ ਜਿਨ੍ਹਾਂ ਨੇ ਮੇਰੀ ਸਟਰਗਲ ਨੂੰ ਦੇਖਿਆ, ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਤੇ ਸਾਰੇ ਮੈਸੇजेस ਕਰਨ ਵਾਲਿਆਂ ਦਾ ਮੇਰੇ ਕੋਲ ਥੈਂਕਸ ਲਈ ਹੈ ਹੀ ਨਹੀਂ ਕੁਛ ਕਿ ਮਤਲਬ ਮੈਂ ਕਿਹੜੀ ਸ਼ਬਦਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਾਂ। ਮੈਂ ਸੱਚੀ ਬਹੁਤ ਜ਼ਿਆਦਾ ਹੈਪੀ ਕੀਤਾ ਮੈਨੂੰ ਪੰਜਾਬ ਨੇ। ਮਨ 'ਚ ਕਿਵੇਂ ਆਇਆ, ਪ੍ਰੇਰਨਾ ਕਿਸ ਤੋਂ ਮਿਲੀ? ਪ੍ਰੇਰਨਾ ਜਿਹੜੀ ਹੈਗੀ ਹੈ, ਮੈਂ ਜਿੱਦਾਂ ਹੁਣੇ ਡਿਸਕਸ ਕਰਕੇ ਹਟੀ ਸੀਗੀ ਕਿ ਇਹ ਕੁਛ ਕਰ ਗੁਜ਼ਰਨ ਦੀ ਜਿਹੜੀ ਤਮੰਨਾ ਹੁੰਦੀ ਹੈ ਨਾ, ਉਹ ਤੁਹਾਨੂੰ ਕੁਛ ਨਾ ਕੁਛ ਕਰਨ 'ਤੇ ਮਜਬੂਰ ਵੀ ਕਰ ਦਿੰਦੀ ਹੈ ਅਤੇ ਤੁਹਾਨੂੰ ਇੱਕ ਟੀਚਾ ਵੀ ਦੇ ਦਿੰਦੀ ਹੈ। ਅਤੇ ਪ੍ਰੇਰਨਾ ਮੇਰੀ ਸ਼ੁਰੂ ਤੋਂ ਹੀ ਰਹੀ ਹੈ। ਅਤੇ ਮੈਂ ਕਿਸੇ ਵੀ ਫੀਲਡ ਦੇ ਵਿੱਚ ਹੁੰਦੀ ਸੀਗੀ ਤਾਂ ਮੈਨੂੰ ਇਹ ਹੁੰਦਾ ਸੀ ਜੇ ਕੁਛ ਸਟਾਰਟ ਕੀਤਾ ਤਾਂ ਮੈਂ ਉਹਨੂੰ ਕਰਨਾ। ਅਤੇ ਚੈਲੰਜਿਸ ਜਿਹੜੇ ਨੇ, ਕੋਈ ਵੀ ਚੈਲੰਜਿੰਗ ਚੀਜ਼ ਉਹ ਮੈਨੂੰ ਸ਼ੁਰੂ ਤੋਂ ਪਸੰਦ ਹੈ ਅਤੇ ਉਹ ਚੀਜ਼ਾਂ ਮੈਂ ਕਰਦੀ ਹਾਂ। ਅਤੇ ਇਹ ਚੀਜ਼ ਮੈਂ ਤਾਂ ਕਰਨਾ ਚਾਹੁੰਦੀ ਸੀਗੀ ਕਿਉਂਕਿ ਕੁੜੀਆਂ ਨੂੰ ਅਕਸਰ ਥੋੜ੍ਹਾ ਜਿਹਾ ਕਿਹਾ ਜਾਂਦਾ ਹੈ ਨਾ ਕਿ ਨਹੀਂ ਤੂੰ ਰਹਿਣ ਦੇ। ਅਤੇ ਸਪੈਸ਼ਲੀ ਜਦੋਂ ਕਹਿ ਲਓ ਤੁਹਾਡੇ 'ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੋਣ ਅਤੇ ਉਮਰ ਦੇ ਤੁਸੀਂ ਉਸ ਪੜਾਅ 'ਤੇ ਹੋਵੋ, ਤਾਂ ਉਹਨਾਂ ਚੀਜ਼ਾਂ ਨੂੰ ਮੈਂ ਐਕਸੈਪਟ ਕੀਤਾ ਕਿ ਇਹ ਜਿਹੜੇ ਸਾਰੇ ਚੈਲੰਜ ਨੇ ਵੀ ਇੱਕ ਕੁੜੀ ਜਿਹੜੀ ਹੈਗੀ ਆ ਉਹਨਾਂ ਨੂੰ ਓਵਰਕਮ ਕਰ ਸਕਦੀ ਹੈ ਅਤੇ ਕੁੜੀਆਂ ਕੁਛ ਵੀ ਕਰ ਸਕਦੀਆਂ ਨੇ, ਆਪਣੇ ਸੁਪਨੇ ਸਾਕਾਰ ਕਰ ਸਕਦੀਆਂ।